ਨਾਲੇ ਮੈਂ ਹੋਰ ਦੱਸਾਂ ਵੀ ਉਹ ਏਡੀਸੀ ਦਾ ਜਿਹੜਾ ਹੈ ਸੀ ਨਾ, ਇਹਨਾਂ ਨੇ ਪਾਇਆ ਸਵਾਲ, ਉਹਦਾ ਜਵਾਬ ਦੇਤਾ ਸੀ ਇੱਕ ਭਾਈ, ਪਤਾ ਨਹੀਂ ਭਾਈ ਸਾਹਿਬ ਹੈ ਕਿ ਭੈਣ ਜੀ ਨੇ, ਭਾਈ ਸਾਹਿਬ ਤੇ ਉਹਨਾਂ ਦਾ ਨਾਮ ਪੱਕਾ ਇਹਨਾਂ ਵੱਲੋਂ, ਤੇ ਉਹ ਕਮੈਂਟ ਵੀ ਆਪਾਂ ਸੇਵ ਕਰ ਲਿਆ ਜਿਨ੍ਹਾਂ ਦਾ ਨਾਮ ਬਣਦਾ। ਤੇ ਉਹ ਹੁਣ ਜੇ ਇੰਡੀਆ ਦਾ ਹੋਇਆ ਤਾਂ ਇੰਡੀਆ ਭੇਜਾਂਗੇ, ਜੇ ਕਿਤੇ ਬਾਹਰ ਹੋਏ ਤਾਂ ਬਾਹਰ ਭੇਜ ਦਾਂਗੇ ਆਪਾਂ, ਜਿੱਥੇ ਵੀ ਹੋਊਗਾ ਉਹਦਾ ਫੋਨ ਨੰਬਰ ਲੈ ਕੇ ਉੱਥੇ ਉਹਨਾਂ ਨੂੰ ਰਿਪਲਾਈ ਆ ਜਾਊਗਾ ਅੱਜ ਸਵੇਰੇ ਬਾਬੇ ਦੀ ਹੱਟੀ ਤੋਂ, ਕਿ ਮੈਂ ਕਰਾਂ ਰਿਪਲਾਈ? ਨਹੀਂ, ਤੁਸੀਂ ਕਰਨਾ। ਮੈਂ ਰਿਪਲਾਈ ਕਰਨਾ ਜੀ ਉਹਨਾਂ ਦਾ। ਪਤਾ ਕੀ, ਜੇ ਇੰਡੀਆ ਗਏ ਜਦੋਂ ਤੁਸੀਂ ਇੰਡੀਆ ਜਾਓਗੇ ਤਾਂ ਜੇ ਇੰਡੀਆ ਹੋਏ ਤਾਂ ਫਿਰ ਇੰਡੀਆ ਤੁਸੀਂ ਉਹਨਾਂ ਨੂੰ ਕਰਕੇ ਆਏ, ਠੀਕ ਹੈ ਨਾ? ਠੀਕ ਹੈ ਜ਼ਰੂਰ। ਸਾਡੇ ਨਾਲ ਪਹਿਲਾਂ ਤੁਸੀਂ ਜਾਣੋਗੇ, ਅਸੀਂ ਤਾਂ ਹਲੇ ਬਾਅਦ ਚ ਜਾਵਾਂਗੇ ਨਾ ਭੈਣ ਜੀ, ਤੇਰਾ ਨਾਮ ਹਾਰ ਲਿਆ ਇਹਨਾਂ ਨੇ। ਹਾਰ ਲਿਆ ਥੋੜੀ ਹੁੰਦਾ ਹੈ, ਜਿਤਾ ਲਿਆ। ਇਨਾਮ ਦਿੰਦੇ ਆ ਯਾਰ, ਇਨਾਮ ਬਹੁਤ ਦਿੱਤਾ, ਠੀਕ ਹੈ ਨਾ? ਯਾ ਜੀ ਬੁੱਝੋ ਭਾਈ, ਏਡੀਸੀ ਦੇ ਜਿੱਤ ਲਿਆ ਨਕਲੇ। ਠੀਕ ਹੈ। ਤੇ ਤੁਹਾਡਾ ਵੀ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਤੁਹਾਡੀ ਮੁਹੱਬਤ ਦਾ, ਪਿਆਰ ਦਾ। ਹਾਂ ਜ਼ਰੂਰ ਜ਼ਰੂਰ ਘਰੇ ਜਾ ਕੇ ਆਵਾਂਗੇ। ਇਹ ਸਾਡੇ ਕੀ ਕਹਿੰਦੇ ਨੇ, ਮਾਸੀ ਦਾ ਘਰ ਰਿਪਨ ਕਹਿ ਤੇ ਗਿਆ, ਸਾਂਝੀ ਮਾਸੀ ਦਾ ਘਰ ਹੈ। ਇਹਨੂੰ ਚੂਚ ਖੇਲਾ ਕਹਿੰਦੇ ਆ ਜੀ। ਚੂਚ ਖੇਲਾ ਜੀ, ਇਥੋਂ ਦੀ ਲੈਂਗੁਏਜ ਚ। ਹਾਂ, ਵਾਟ ਆ ਕਾਲਡ? ਚੂਚ ਖੇਲਾ ਜੀ ਜੀ। ਇਹ ਅਖਰੋਟ ਨੂੰ ਨਾ ਧਾਗੇ ਦੇ ਵਿੱਚ ਮਤਲਬ ਪਰੋ ਕੇ ਫਿਰ ਉਹਦੇ ਵਿੱਚ ਪੇਸਟ ਬਣਾਇਆ ਹੁੰਦਾ ਹੈ, ਜਿੱਦਾਂ ਅੰਗੂਰਾਂ ਦਾ ਜਾਂ ਫਰੂਟਾਂ ਦੂਸਰਿਆਂ ਦਾ, ਉਹਦੇ ਵਿੱਚ ਡੁਬੋ ਕੇ ਕੱਢ ਦਿੰਦੇ ਆ। ਆਈ ਚੂਚ ਖੇਲਾ। ਹਾਂ ਚੱਲ, ਜੇ ਕਿਸੇ ਕਰਨਾ ਹੋਵੇ ਅਪਲਾਈ ਤੇ ਬਿਲਕੁਲ ਦੱਸਿਓ ਨਾ ਕਿ ਮੈਂ ਯੂਟਿਊਬਰ ਹਾਂ ਜਾਂ ਕੰਟੈਂਟ ਬਣਾਉਣਾ ਜਾਂ ਟਰੈਵਲਰ ਹਾਂ, ਉਹ ਉਹਨਾਂ ਨੂੰ ਨਹੀਂ ਬਿਲਕੁਲ ਵੀਜ਼ਾ ਦਿੰਦੇ। ਤੇ ਉੱਥੇ ਆ ਕੇ ਫਿਰ ਪੰਗਾ ਪੈ ਗਿਆ, ਫਿਰ ਪ੍ਰੋਗਰਾਮ ਬਣ ਗਿਆ ਵੀ ਆਪਾਂ ਇਸ ਤਰ੍ਹਾਂ ਕਰ ਲੈਂਦੇ ਆ ਵੀ ਆਜ਼ਰਬਾਈਜਾਨ ਤੋਂ ਵੜ ਕੇ ਫਿਰ ਇਰਾਨ ਵੜ ਜਾਂਦੇ। ਫਿਰ ਆਜ਼ਰਬਾਈਜਾਨ ਦਾ ਵੀ ਪੰਗਾ ਬਣ ਗਿਆ, ਉਹਨਾਂ ਕਿਹਾ ਅਸੀਂ ਲੈਂਡ ਬਾਰਡਰ ਐਂਟਰੀ ਨਹੀਂ ਦਿੰਦੇ ਕਿਸੇ ਨੂੰ, ਐਗਜ਼ਿਟ ਕਰਨ ਦਿੰਦੇ ਆ ਲੇਕਿਨ ਐਂਟਰੀ ਕਿਸੇ ਨੂੰ ਨਹੀਂ ਕਰਨ ਦਿੰਦੇ। ਜੇ ਤੁਸੀਂ ਫਿਊਚਰਸ ਟ੍ਰੇਡਿੰਗ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟ੍ਰੇਡਿੰਗ ਵਿੱਚ ਸਟਰਗਲ ਕਰ ਰਹੇ ਹੋ ਤਾਂ ਤੁਹਾਡੇ ਲਈ ਸਨਾਈਪਰ ਆਟੋ ਟ੍ਰੇਡਰ ਵੱਲੋਂ ਇੱਕ ਆਟੋਮੇਸ਼ਨ ਬੋਟ ਤਿਆਰ ਕੀਤਾ ਗਿਆ ਹੈ, ਜਿਹਦੇ ਨਾਲ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਟ੍ਰੇਡਿੰਗ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਸਨਾਈਪਰ ਆਟੋ ਟ੍ਰੇਡਰ ਤੇ ਜਾ ਕੇ ਆਪਣੀ ਕਾਲ ਬੁੱਕ ਕਰਾ ਸਕਦੇ ਹੋ। ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਸਾਡੇ ਚੈਨਲ ਪੰਜਾਬੀ ਲਹਿਰ ਤੇ। ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ। ਅੱਜ ਸਾਡਾ ਫਾਈਨਲ ਡੇ, ਪੈਕਅਪ ਡੇ, ਤੇ ਗੱਡੀ ਕੱਲ੍ਹ ਜਿਵੇਂ ਤੁਹਾਨੂੰ ਪਤਾ ਕਰਾਤੀ ਸੀ ਸ਼ਿਪ, ਤੇ ਹੁਣ ਫਲਾਈਟ ਲੈ ਕੇ ਆਪਾਂ ਜਾ ਰਹੇ ਹਾਂ ਮੈਂ ਦੁਬਈ। ਤੇ ਸਾਡਾ ਟੂਰ ਆਲਮੋਸਟ 1 ਮਹੀਨੇ ਤੇ 1-2 ਦਿਨ ਬਾਅਦ ਖ਼ਤਮ ਹੋਣ ਜਾ ਰਿਹਾ। ਤੇ ਹੁਣ 에ਅਰਪੋਰਟ ਵੱਲ ਤਿਆਰੀ ਹੈ ਆਪਣੀ। ਤੇ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਸਾਰਾ ਮੈਂ ਕੱਲ੍ਹ ਵੀ ਸ਼ੇਅਰ ਕੀਤਾ ਸੀ, ਕੁਛ ਗੱਲਾਂ ਆਪਾਂ ਹੋਰ ਇਸ ਵਲੌਗ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤਿਆਰੀ ਤੁਰੀ ਮੈਂ ਕਰ ਲਈ ਹੈ, ਬੈਗ ਬੂਗ ਆਪਣਾ ਪੈਕ ਕਰ ਲਿਆ, ਤੇ ਮੈਂ ਤੁਹਾਨੂੰ ਮਿਲਾ ਵੀ ਦੇਣਾ ਨਾਲ। ਇੱਧਰ ਬਾਬਾ ਜੀ ਨਾਲ ਫਿਰ ਇੱਧਰ ਬੈਠੇ ਆ ਧਰਮਪਾ, ਤੇ ਇੱਧਰ ਬਾਬਾ ਜੀ ਜੀ ਆ ਇਹਨਾਂ ਦਾ ਕਿਚਨ ਆ। ਫਿਰ 10 ਦਿਨ ਅਸੀਂ ਖੂਬ ਇੱਥੇ ਰੋਟੀਆਂ ਖਾਧੀਆਂ। ਕਹਿੰਦੇ ਸੀਗੇ ਵੀ ਧਰਮਪਾ ਨੇ ਪਕਾ ਕੇ ਦਿੱਤੀਆਂ, ਮੈਂ ਰੋਟੀ ਨਹੀਂ ਕੋਈ ਪਕਾਈ, ਰੋਟੀਆਂ ਪਕਾਉਣ ਵਾਲੇ ਰੋਟੀਆਂ ਪਕਾਉਣ ਵਾਲੇ ਦੂਜੇ ਸੀ। ਤੁਸੀਂ ਸੁਪਰਵਾਈਜ਼ਰ ਤੇ ਤੁਸੀਂ ਜੇ ਨਾ, ਏਡੀਸੀ ਤੇ ਤੁਸੀਂ ਜੇ ਨਾ। ਤੇ ਨਾਲੇ ਮੈਂ ਹੋਰ ਦੱਸਾਂ ਵੀ ਉਹ ਏਡੀਸੀ ਦਾ ਜਿਹੜਾ ਹੈ ਸੀ ਨਾ, ਇਹਨਾਂ ਨੇ ਪਾਇਆ ਸਵਾਲ, ਉਹਦਾ ਜਵਾਬ ਦੇਤਾ ਸੀ ਇੱਕ ਭਾਈ, ਪਤਾ ਨਹੀਂ ਭਾਈ ਸਾਹਿਬ ਹੈ ਕਿ ਭੈਣ ਜੀ ਨੇ, ਭਾਈ ਸਾਹਿਬ ਤੇ ਉਹਨਾਂ ਦਾ ਨਾਮ ਪੱਕਾ ਇਹਨਾਂ ਵੱਲੋਂ, ਤੇ ਉਹ ਕਮੈਂਟ ਵੀ ਆਪਾਂ ਸੇਵ ਕਰ ਲਿਆ ਜਿਨ੍ਹਾਂ ਦਾ ਨਾਮ ਬਣਦਾ। ਤੇ ਉਹ ਹੁਣ ਜੇ ਇੰਡੀਆ ਦਾ ਹੋਇਆ ਤਾਂ ਇੰਡੀਆ ਭੇਜਾਂਗੇ, ਜੇ ਕਿਤੇ ਬਾਹਰ ਹੋਏ ਤਾਂ ਬਾਹਰ ਭੇਜ ਦਾਂਗੇ ਆਪਾਂ, ਜਿੱਥੇ ਵੀ ਹੋਊਗਾ ਉਹਦਾ ਫੋਨ ਨੰਬਰ ਲੈ ਕੇ ਉੱਥੇ ਉਹਨਾਂ ਨੂੰ ਰਿਪਲਾਈ ਆ ਜਾਊਗਾ ਅੱਜ ਸਵੇਰੇ ਬਾਬੇ ਦੀ ਹੱਟੀ ਤੋਂ, ਕਿ ਮੈਂ ਕਰਾਂ ਰਿਪਲਾਈ? ਨਹੀਂ, ਤੁਸੀਂ ਕਰਨਾ। ਮੈਂ ਰਿਪਲਾਈ ਕਰਨਾ ਜੀ ਉਹਨਾਂ ਦਾ। ਪਤਾ ਕੀ, ਜੇ ਇੰਡੀਆ ਗਏ ਜਦੋਂ ਤੁਸੀਂ ਇੰਡੀਆ ਜਾਓਗੇ ਤਾਂ ਜੇ ਇੰਡੀਆ ਹੋਏ ਤਾਂ ਫਿਰ ਇੰਡੀਆ ਤੁਸੀਂ ਉਹਨਾਂ ਨੂੰ ਕਰਕੇ ਆਏ, ਠੀਕ ਹੈ ਨਾ? ਠੀਕ ਹੈ ਜ਼ਰੂਰ। ਸਾਡੇ ਨਾਲ ਪਹਿਲਾਂ ਤੁਸੀਂ ਜਾਣੋਗੇ, ਅਸੀਂ ਤਾਂ ਹਲੇ ਬਾਅਦ ਚ ਜਾਵਾਂਗੇ। ਨਾ ਭੈਣ ਜੀ, ਤੇਰਾ ਨਾਮ ਹਾਰ ਲਿਆ ਇਹਨਾਂ ਨੇ। ਹਾਰ ਲਿਆ ਥੋੜੀ ਹੁੰਦਾ ਹੈ, ਜਿਤਾ ਲਿਆ। ਇਨਾਮ ਦਿੰਦੇ ਆ ਯਾਰ, ਇਨਾਮ ਬਹੁਤ ਦਿੱਤਾ, ਠੀਕ ਹੈ ਨਾ? ਯਾ ਜੀ ਬੁੱਝੋ ਭਾਈ, ਏਡੀਸੀ ਦੇ ਜਿੱਤ ਲਿਆ ਨਕਲੇ। ਠੀਕ ਹੈ। ਤੇ ਤੁਹਾਡਾ ਵੀ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਤੁਹਾਡੀ ਮੁਹੱਬਤ ਦਾ, ਪਿਆਰ ਦਾ। ਹਾਂ ਜ਼ਰੂਰ ਜ਼ਰੂਰ ਘਰੇ ਜਾ ਕੇ ਆਵਾਂਗੇ। ਇਹ ਸਾਡੇ ਕੀ ਕਹਿੰਦੇ ਨੇ, ਮਾਸੀ ਦਾ ਘਰ ਰਿਪਨ ਕਹਿ ਤੇ ਗਿਆ, ਸਾਂਝੀ ਮਾਸੀ ਦਾ ਘਰ ਹੈ। ਧੰਨਵਾਦ ਤੁਹਾਡਾ ਜੀ, ਬਹੁਤ ਸ਼ੁਕਰੀਆ। ਚਲਿਏ ਭਾਜੀ, ਚਲੋ ਜੀ। ਵਿਸ਼ਾਲ ਨਹੀਂ ਹੈਗਾ, ਵਿਸ਼ਾਲ ਨੇ ਬਹੁਤ ਸਾਨੂੰ ਰੋਟੀਆਂ ਪਕਾ ਕੇ, ਮੈਨੂੰ ਲੱਗਦਾ ਚਲਾ ਗਿਆ। ਵਿਸ਼ਾਲ ਕਿੱਧਰ ਗਿਆ? ਵਿਸ਼ਾਲ ਥੋੜਾ ਕੰਮ ਕਰ ਗਿਆ। ਅੱਛਾ ਅੱਛਾ, ਬਾਬਾ ਜੀ ਘਰੇ ਹੈ ਨਾ, ਬਾਬਾ ਜੀ ਵਾਲੇ
ਫਾਰਮ ਦੇ ਨੇ ਫਾਰਮ ਅੱਛਾ ਆਓ ਫਿਰ ਚੱਲੀਏ। ਟਾਈਮ ਹੈਗਾ ਥੋੜਾ ਜਿਹਾ ਲਈ ਆਪਣੇ ਕੋਲ ਜਾਂਦੀ ਵਾਰੀ ਇੱਕ ਜਗ੍ਹਾ ਇੱਥੇ ਰਸਤੇ ਦੇ ਵਿੱਚ ਹੀ ਪੈਂਦੀ ਆ ਸਵੈਟਸਕੁਐਲੀ ਕੈਥੇਡਰਲ। ਉਹ ਮੈਂ ਪਿਛਲੀ ਵਾਰੀ ਵੀ ਆਇਆ ਹਾਂ, ਉਹ ਵੀ ਵੇਖ ਕੇ ਜਾਣਾ ਆਪਾਂ ਰਸਤੇ 'ਚ, ਨਾਲੇ ਫੋਟੋ ਖਿੱਚਾਂਗੇ, ਨਾਲੇ ਵਲੌਗ 'ਚ ਤੁਹਾਨੂੰ ਕੋਈ ਨਵੀਂ ਚੀਜ਼ ਵੇਖਣ ਨੂੰ ਜਿਹੜੀ ਮਿਲੇਗੀ। ਚਲੋ ਚੱਲਦੇ ਆਪਾਂ ਉੱਧਰ ਨੂੰ, ਫਿਰ 에ਅਰਪੋਰਟ ਨੂੰ। ਬਾਬਾ ਜੀ ਬਹੁਤ ਕੰਮ ਕਰਦੇ ਆ। ਮੈਂ ਕਿਹਾ ਬੈਗ ਮੈਂ ਚੁੱਕ ਲੈਣਾ, ਆਪੇ ਚੁੱਕੀ ਜਾਂਦੇ ਆ। ਬਾਬਾ ਜੀ ਟਰੱਕ ਚਲਾਉਂਦੇ ਰਹੇ ਨਾ ਜੱਦੇ ਨੂੰ, ਕਰੜੇ ਬਹੁਤ ਆ। ਰਾਤੀ ਮੈਂ ਵੇਖਿਆ ਬਹੁਤ ਕਰੜੇ ਆ, ਗੱਡੀ ਉਹ ਐ ਮਾੜਾ ਜਿਹਾ ਵੀ ਨਹੀਂ ਸੌਂਦੇ। ਲਓ ਜੀ ਤਿਆਰੀ ਤੁਰੀ ਆਪਣੀ ਹੋ ਗਈ, ਚੱਲੇ ਹੁਣ 에ਅਰਪੋਰਟ ਵਾਲੇ ਪਾਸੇ। ਜਾਂਦੀ ਵਾਰੀ ਇੱਥੇ ਵੜਨ ਤੋਂ ਪਹਿਲਾਂ ਹੀ ਇਹ ਵਾਈਨ ਸ਼ਾਪ ਆ। ਮੈਂ ਪੁੱਛਿਆ ਇਹਨਾਂ ਨੂੰ ਵੀ ਇਹਨਾਂ ਮਤਲਬ ਵੀ ਇਹਦਾ ਖਾਸ ਕੀ ਹੈ ਇਸ ਵਾਈਨ ਸ਼ਾਪ ਦਾ। ਇੱਥੇ 100 ਸਾਲ ਪੁਰਾਣੀ ਜਿਹੜੀ ਵਾਈਨ ਹੈ ਨਾ ਉਹ ਮਿਲਦੀ ਇਸ ਤਰ੍ਹਾਂ ਇਹਨਾਂ ਘੜੇ 'ਚ ਰੱਖੇ, ਉਹ ਅੰਦਰ ਸਾਰੀ ਇਹ ਇਹਨਾਂ ਦੀ, ਕਿਉਂਕਿ ਇੱਥੇ ਲੀਗਲ ਹੈ, ਇਲੀਗਲ ਨਹੀਂ ਹੈ। ਮਤਲਬ ਵੀ ਇਹਨਾਂ ਦਾ ਜਿਹੜਾ ਜਾਰਜੀਆ ਇਹ ਬਹੁਤ ਵੱਡੀ ਮਤਲਬ ਇਹ ਪ੍ਰੋਡਕਸ਼ਨ ਕਰਦੇ ਇਹਦੀ ਵਾਈਨ ਦੀ। ਮਤਲਬ ਇਹਨਾਂ ਦੀ ਬੜੀ ਫੇਮਸ ਹੈ ਸਾਰੇ ਪਾਸੇ ਹੀ, ਸਾਰੀ ਦੁਨੀਆ 'ਤੇ। ਅਤੇ ਇਹਨਾਂ ਨੇ ਆਮ ਤੁਸੀਂ ਵੇਖੋਗੇ ਨਾ ਜਿਸ ਤਰ੍ਹਾਂ ਸਰਕਾਰੀ ਬੋਰਡ ਲੱਗੇ ਹੁੰਦੇ, ਸਰਕਾਰੀ ਮਤਲਬ ਰਸਤੇ 'ਤੇ ਜਿਹੜੇ ਹੁੰਦੇ ਆ ਬੋਰਡ, ਉੱਥੇ ਲਿਖਿਆ ਹੁੰਦਾ ਵੀ ਵਾਈਨ ਰੂਟ ਵੀ ਇੱਧਰ ਨੂੰ ਜਾਓਗੇ ਤਾਂ ਤੁਹਾਨੂੰ ਵਾਈਨ ਸ਼ਾਪ ਮਿਲੂਗੀ। ਸੋ ਇਹ ਵੱਡੀ ਤਾਦਾਦ ਦੇ ਵਿੱਚ ਇੱਥੇ ਤੁਹਾਨੂੰ ਵੇਖਣ ਨੂੰ ਮਿਲ ਜਾਂਦੇ। ਅਤੇ ਅਸੀਂ ਇੱਥੇ ਆਏ ਹਾਂ ਸਵੈਟਸਕੁਐਲੀ ਕੈਥੇਡਰਲ। ਇਹਦੀ ਖਾਸ ਇਹ ਆ ਵੀ ਇਹ ਚਰਚ ਆ ਖਾਸ ਦਾ, ਜਾਂ ਲਾਸਟ ਵੀਡੀਓ ਤੁਸੀਂ ਸਿਗਨਾਕੀ ਵੇਖਿਆ ਹੈਗਾ। ਇੱਥੇ ਜਿਹੜੇ ਵਿਆਹ ਹੁੰਦੇ ਨੇ ਨਾ, ਮਤਲਬ ਜਿਹੜੇ ਲਵ ਮੈਰਿਜਸ, ਉਹ ਦੂਰੋਂ ਜਿਵੇਂ ਡੈਸਟੀਨੇਸ਼ਨ ਮੈਰਿਜਸ ਹੁੰਦੀਆਂ ਉਹ ਇੱਥੇ ਆ ਕੇ ਕਰਦੇ ਨੇ। ਮਤਲਬ ਦੂਸਰੇ ਮੁਲਕਾਂ ਦੇ ਲੋਕ ਵੀ, ਇੱਥੋਂ ਵਾਲੇ ਵੀ ਦੂਜੇ ਸ਼ਹਿਰਾਂ ਤੋਂ ਆ ਕੇ ਇਹ ਮੈਰਿਜਸ ਵਗੈਰਾ ਵਿਆਹ ਜਿਹੜੇ ਨੇ ਇੱਥੇ ਹੁੰਦੇ ਆ ਇਸ ਚਰਚ ਦੇ ਵਿੱਚ। ਅਤੇ ਕਾਫੀ ਵੱਡੀ ਤਾਦਾਦ 'ਚ, ਮਤਲਬ ਤੁਸੀਂ ਸ਼ਾਇਦ ਹੁਣ ਵੀ ਕੋਈ ਨਾ ਕੋਈ ਹੁੰਦਾ ਹੋਵੇ। ਮਤਲਬ ਰੋਜ਼ਾਨਾ ਦੀ ਬੁਨਿਆਦ 'ਤੇ ਸਵੇਰੇ ਸ਼ਾਮ ਇੱਥੇ ਮਤਲਬ ਕਾਫੀ ਲੋਕ ਜ਼ਿਆਦਾ ਆ ਕੇ, ਕਿਉਂਕਿ ਪੁਰਾਣਾ ਮੈਂ ਇਹਨਾਂ ਦਾ ਕੋਈ ਇਤਿਹਾਸਿਕ ਆ, ਇੱਥੇ ਆ ਕੇ ਜ਼ਿਆਦਾ ਲੋਕ ਫਿਰ ਵਿਆਹ ਕਰਦੇ ਨੇ। ਇਹ ਆ ਉਹਦੀ ਗਲੀ 'ਚ ਆਪਾਂ ਜਾਣਦੇ ਹਾਂ। ਇਹ ਸਾਰਾ ਬਾਜ਼ਾਰ ਤੋਂ ਨਹੀਂ ਜਾਂਦਾ। ਜਿਵੇਂ ਤੁਸੀਂ ਘਰ ਵੇਖਦੇ ਹੋ ਨਾ, ਘਰ ਲੱਕੜ ਦੇ ਬਣੇ ਸਾਰੇ ਪੁਰਾਣੇ ਘਰ ਨੇ। ਮਤਲਬ ਉਸ ਟਾਈਮ ਜਦੋਂ ਰਸ਼ੀਆ ਟਾਈਮ ਦੀਆਂ ਬਹੁਤੀਆਂ ਬਿਲਡਿੰਗਸ ਹਲੇ ਉਹ ਹੀ ਨੇ, ਕਿਉਂਕਿ ਇਹਨਾਂ ਨੇ ਨਵੀਆਂ ਘੱਟ ਹੀ ਬਣਾਈਆਂ। ਜਿਵੇਂ ਆਹ ਤੁਸੀਂ ਦਰਵਾਜ਼ਾ ਵੇਖਦੇ ਹੋ, ਵੇਖਣ ਨੂੰ ਲੱਗਣ ਡਿਆ ਵੀ ਪੁਰਾਣਾ ਲੱਕੜ ਦਾ। ਬਹੁਤੇ ਇੱਥੇ ਲੱਕੜ ਵਾਲੇ ਆ ਦਰਵਾਜ਼ੇ ਜਿਹੜੇ ਆ, ਬਹੁਤੇ ਘਰ ਵੀ ਦਰਵਾਜ਼ੇ ਵੀ ਜ਼ਿਆਦਾ ਲੱਕੜ ਵਾਲੇ ਯੂਜ਼ ਕਰਦੇ ਆ। ਠੰਡ ਹੁੰਦੀ ਆ, ਬਰਫ਼ ਬਹੁਤ ਪੈਂਦੀ ਆ ਇੱਥੇ। ਅਤੇ ਇੱਥੇ ਮੈਂ ਇੱਕ ਹੋਰ ਵੇਖਿਆ ਵੀ ਆਜ਼ਰਬਾਈਜਾਨ ਦੇ ਜਿਹੜੇ ਲੋਕ ਨੇ, ਜਿਨ੍ਹਾਂ ਨੂੰ ਆਪਾਂ ਆਜ਼ਰੀ ਕਹਿੰਦੇ ਆ, ਆਜ਼ਰੀ ਹੈ ਇੱਥੋਂ ਦੇ ਨੇ, ਲੇਕਿਨ ਜਦੋਂ ਵੰਡ ਹੋਈ ਇਹਨਾਂ ਦੀ, ਅਤੇ ਜਦੋਂ ਰਸ਼ੀਆ ਤੋਂ ਉਹ ਸੋਵੀਅਤ ਯੂਨੀਅਨ ਤੋਂ ਵੱਖਰੇ ਹੋਏ ਲੋਕ, ਅਤੇ ਇਹ ਆਜ਼ਰਬਾਈਜਾਨ ਬਣ ਗਿਆ, ਅਤੇ ਇੱਧਰ ਬਣ ਗਿਆ ਜਾਰਜੀਆ। ਕੁਛ ਆਜ਼ਰਬਾਈਜਾਨ ਵਾਲੇ ਆਜ਼ਰਬਾਈਜਾਨ ਦੇ ਬਾਰਡਰ 'ਤੇ ਇੱਧਰ ਰਹਿ ਗਏ, ਉਹ 10% ਮੁਸਲਮਾਨ ਨੇ। ਅਤੇ ਕਿਉਂਕਿ ਠੰਡ ਬਹੁਤ ਪੈਂਦੀ ਹੈ, ਮੈਨੂੰ ਇੱਥੇ ਉਹਨਾਂ ਦੱਸਿਆ, ਹੈਰਾਨੀ ਹੋਈ ਵੀ ਇੱਥੋਂ ਦੇ ਜਿਹੜੇ ਨੇ ਉਹ ਰੈੱਡ ਵਾਈਨ ਕਾਫੀ ਜ਼ਿਆਦਾ ਯੂਜ਼ ਕਰਦੇ, ਕਿਉਂਕਿ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਸ਼ਾਇਦ ਇਸ ਵਜ੍ਹਾ ਤੋਂ। ਸੌਰੀ, ਇਹ ਮੈਂ ਤੁਹਾਨੂੰ ਵਿਖਾਉਣਾ ਸੀ। ਸੇਮ ਉਸੇ ਤਰ੍ਹਾਂ ਦੁਕਾਨਾਂ ਲੱਗੀਆਂ, ਜੂਸ ਜਾਸ ਵਾਲੀਆਂ। ਆਹ ਖੋਖੇ ਜਿਵੇਂ ਆਪਣੇ ਨਹੀਂ ਪੁਰਾਣੇ ਹੁੰਦੇ ਸੀ ਖੋਖੇ, ਲੱਕੜ ਦੇ ਬਣੇ ਖੋਖਾ। ਭਾਅ ਜੀ ਆਹ ਕੀ ਆ? ਆਹ ਜਿਹੜੀਆਂ ਚੂਚ ਖੇਲਾ ਜੀ, ਹਾਂ ਇਹਨੂੰ ਚੂਚ ਖੇਲਾ ਕਹਿੰਦੇ ਆ ਜੀ। ਚੂਚ ਖੇਲਾ ਜੀ, ਇੱਥੋਂ ਦੀ ਲੈਂਗੁਏਜ 'ਚ। ਹਾਂ, ਵਾਟ ਦੇ ਕਾਲ ਚੂਚ ਖੇਲਾ ਜੀ। ਇਹ ਅਖਰੋਟ ਨੂੰ ਨਾ ਧਾਗੇ ਦੇ ਵਿੱਚ ਮਤਲਬ ਪਰੋ ਕੇ ਫਿਰ ਉਹਦੇ ਵਿੱਚ ਪੇਸਟ ਬਣਾਇਆ ਹੁੰਦਾ ਹੈ, ਜਿੱਦਾਂ ਅੰਗੂਰਾਂ ਦਾ ਜਾਂ ਫਰੂਟਾਂ ਦੂਸਰਿਆਂ ਦਾ, ਉਹਦੇ ਵਿੱਚ ਡੁਬੋ ਕੇ ਕੱਢ ਦਿੰਦੇ ਆ। ਆਈ ਛੁੱਛਕੇਲਾ। ਹਾਂ ਚੱਲ ਆਂਦੀ ਮੋਦੀ ਕੀ ਕਹਿੰਦੇ? ਮੋਦੀ ਕੰਮ ਆ ਜਾ। ਹਾਂ ਓਕੇ ਮੋਦੀ ਕੰਮ ਮਾਦਲੋਵਾ। ਓਕੇ, ਇਹਨਾਂ ਨੇ ਚਾਰਜ ਖੇਲਾ ਦਿੱਤਾ, ਆਂਦੀ ਟੇਸਟ ਕਰੇ ਕੀ ਹੈ। ਇਹਨੂੰ ਮਾਦਲੋਵਾ ਕਹਿੰਦੇ। ਹਾਂ, ਉਹਨੂੰ ਕਹੋ ਤੁਸੀਂ ਮਾਦਲੋਵਾ ਦੀਦੀ ਮਾਦਲੋਵਾ। ਅੱਛਾ ਅਖਰੋਟ ਤੇ ਪੇਸਟ ਚੜਾਇਆ ਹੋਇਆ ਜੀ। ਇਹਨੂੰ ਮਿੱਠਾ ਕੀਤਾ। ਜੀ ਠੀਕ ਹੈ ਇਹ ਫਰੂਟ ਹੈ, ਇਹਨੂੰ ਵੀ ਬੋਲ ਕੇ ਰੱਖਦੇ ਇਹ। ਇਹਨੂੰ ਫਰੀਜ਼ ਕਿਉਂ ਕੀਤਾ? ਸੁਕਾਇਆ? ਹਾਂਜੀ, ਸੁਕਾ ਕੇ ਚੀਨੀ ਦੇ ਵਿੱਚ। ਇਹ ਫਰੂਟ ਹੀ ਇਹਨਾਂ ਦਾ ਡਰਾਈ ਕੀਤਾ ਹੋਇਆ। ਇਹ ਤੁਹਾਡੀ ਵੈਨ ਆ ਗਈ ਸਾਰੇ ਅਲੱਗ।
ਮੈਂ ਆ ਗਿਆ ਸਵਿਚ ਖੁਏਲੀ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਚਰਚ, ਤੇ ਇਹਦੇ ਬਾਹਰ ਫਰੂਟ ਵਾਲੀਆਂ ਦੁਕਾਨਾਂ, ਖੋਖੇ, ਰੈਸਟੋਰੈਂਟ ਇਸ ਤਰ੍ਹਾਂ ਕਰਕੇ ਬਣੇ ਆ। ਬਟ ਟੂਰਿਸਟ ਇੱਥੇ ਬਹੁਤ ਜ਼ਿਆਦਾ ਆਉਂਦੇ, ਕਾਫੀ ਟੂਰਿਸਟ ਆਉਂਦੇ ਇੱਧਰ ਵੀ। ਵੈਸੇ ਤਾਂ ਸਾਰੇ ਜਾਰਜੀਆ ਬਹੁਤ ਆਉਂਦੇ ਆ ਇੱਥੇ। ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵਿਆਹ ਬਹੁਤੇ ਹੁੰਦੇ, ਵਿਆਹਾਂ ਦਾ ਕਰਕੇ ਹੁੰਦੇ। ਇੱਧਰ ਯਾਰ ਰਸਤਾ ਉਹ ਲਿਖਿਆ ਵਾਈਨਰੀ ਖਬੇਰਾ, ਮਤਲਬ ਵਾਈਨ ਸ਼ਾਪ ਲਿਖਿਆ। ਇਹ ਇਹਨਾਂ ਦੀ ਮੇਨ ਆ ਚਰਚ, ਜਿਹੜਾ ਸਵਿਟਸ ਖੁਏਲੀ। ਤੇ ਸਾਰੇ ਆ ਵਿਜ਼ਿਟਰ ਨੇ, ਵਿਜ਼ਿਟਰ ਬਾਹਰ ਖਲੋਤੇ ਨੇ। ਅੰਦਰ ਕੋਈ ਵਿਆਹ ਮੇਰਾ ਖਿਆਲ ਜਾਂ ਇਬਾਦਤ ਚੱਲਣ ਰਹੀ ਹੈ, ਜਿਹਦੀ ਵਜ੍ਹਾ ਨਾ ਰਿਬਨ ਲਾ ਕੇ ਨਾ ਬੰਦ ਕੀਤਾ ਵੀ ਫਿਲਹਾਲ ਅੰਦਰ ਨਹੀਂ ਜਾ ਸਕਦੇ। ਨੋ ਐਕਸਰਸਾਈਜ਼ ਅਲਾਉਡ ਡਿਊਰਿੰਗ ਚਰਚ ਸਰਵਿਸਿਜ਼। ਹਾਂ, ਅੰਦਰ ਵੀ ਵਿਜ਼ਿਟਰ ਅਲਾਉਡ ਨਹੀਂ ਹੈ ਜਿੰਨੀ ਦੇਰ ਤੱਕ ਇਬਾਦਤ ਚੱਲਦੀ ਹੈ ਨਾ। ਤੇ ਉਸ ਤੋਂ ਬਾਅਦ ਫਿਰ ਆਪਾਂ ਜਾਂਦੇ ਹਾਂ, ਤੇ ਉਨੀ ਦੇਰ ਮੈਂ ਤੁਹਾਨੂੰ ਬਾਹਰੋਂ ਵਿਖਾ ਦਾਂ। ਇਹ ਜਿਸ ਤਰ੍ਹਾਂ ਕਿਲ੍ਹਾ ਨਹੀਂ ਹੁੰਦਾ, ਪੂਰੀ ਦੀ ਪੂਰੀ ਇਮਾਰਤ ਸਾਈਡਾਂ ਤੋਂ ਕਿਲ੍ਹੇ ਤਰ੍ਹਾਂ ਬਣੀ ਹੈ। ਬਹੁਤ ਵੱਡੀਆਂ ਦੀਵਾਰਾਂ, ਉੱਤੇ ਜੇ ਆਪਾਂ ਵੇਖਦਾ ਵੀ ਉਹ ਘੰਟੀਆਂ ਟੱਲੀਆਂ ਲੱਗੀਆਂ ਵਿੱਚ ਨਾ। ਆ ਵੇਖੋ, ਦੀਵਾਰਾਂ ਬਹੁਤ ਤਗੜੀਆਂ ਬਣਾਈਆਂ। ਉੱਤੇ ਨੋ ਐਂਟਰੀ ਲਿਖਿਆ ਵੀ ਇਸ ਤੋਂ ਅੱਗੇ ਤੁਸੀਂ ਨਹੀਂ ਜਾ ਸਕਦੇ, ਇੱਥੇ ਤੱਕ ਹੀ ਬਸ। ਇਹਦਾ ਕੁਛ ਸੈਕਿੰਡ ਗੇਟ ਹੈ, ਮੇਨ ਗੇਟ ਉਹ ਇੱਕ ਹੋਰ ਲਹਿਦਾ ਗੇਟ। ਸਾਰੇ ਦਾ ਸਾਰਾ ਸਾਈਡਾਂ ਤੋਂ ਉਸੇ ਤਰ੍ਹਾਂ ਹੀ ਜਿਵੇਂ ਮੈਂ ਤੁਹਾਨੂੰ ਦੱਸਿਆ। ਉੱਥੇ ਉਹ ਦਰਵਾਜ਼ਾ ਜਿਹੜਾ ਲੱਗਾ, ਉੱਤੇ ਕੋਈ ਚੌਕੀਦਾਰ ਬਹਿੰਦੇ ਹੋਣਗੇ। ਉਹ ਵੀ ਸਾਈਡਾਂ 'ਤੇ ਵੀ ਇਸੇ ਤਰ੍ਹਾਂ, ਸਾਰੀਆਂ ਸਾਈਡਾਂ 'ਤੇ ਬਲਕਿ 3-3 4-4 ਜਿਹੜੇ ਚੌਕੀਦਾਰ ਇੱਥੇ ਬਹਿੰਦੇ ਹੋਣੇ ਆ ਪਹਿਲਾਂ। ਹੁਣ ਤਾਂ ਨਹੀਂ, ਪਹਿਲਾਂ। ਅੱਗੇ ਪਿਛਲੀ ਸਾਈਡ 'ਤੇ ਇੱਧਰ ਵੀ ਜਿਵੇਂ ਨਿਵਾਸ ਜਾਂ ਕਮਰੇ ਬਣੇ ਹੁੰਦੇ ਨਾ, ਮਤਲਬ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਜਾਂ ਉੱਦਾਂ ਉਹਨਾਂ ਦੇ ਕਮਰੇ ਹੋਣਗੇ। ਉਹ ਵੀ ਸਾਰੇ ਕੋਰੀਡੋਰ ਲੱਕੜ ਦੇ ਬਣੇ ਆ, ਲੱਕੜ ਵਾਲੇ ਬਣੇ ਬੜੇ ਸੋਹਣੇ। ਤੇ ਦੀਵਾਰ ਬਹੁਤ ਪੁਰਾਣੀ ਹੈ, ਪੱਥਰ ਵਾਲੀ, ਪੱਥਰ ਤੇ ਛੋਟੀਆਂ ਇੱਟਾਂ, ਉਹਦੀ ਦੀਵਾਰ ਬਣੀ। ਪੁਰਾਣੀ ਬਿਲਡਿੰਗ, ਬਹੁਤ ਪੁਰਾਣੀ। ਇੱਕ ਆਹ ਗੇਟ ਹੈ ਇਸ ਪਾਸੇ ਦਾ, ਅੰਦਰ ਇਬਾਦਤ ਚੱਲਦੀ ਹੈ। ਇਸ ਤੋਂ ਮੈਂ ਅੰਦਰ ਗਿਆ ਨਹੀਂ ਹਲੇ। ਜੀ ਸਾਈਡ ਅੰਦਰ ਲਿਖਿਆ ਹੈ ਇਹਦੀ ਨਾ ਤਾਰੀਖ ਵਗੈਰਾ, ਹਿਸਟਰੀ ਲਿਖੀ ਹੈ ਇਹਦੀ ਵੀ ਕਦੋਂ ਦਾ ਬਣਿਆ, ਕਿਹੜੇ ਸੰਨ 'ਚ ਬਣਿਆ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ, ਅੰਦਰ ਵਿਆਹ ਵੀ ਚੱਲਦੇ ਹੁੰਦੇ। ਪਿਛਲੀ ਵਾਰੀ ਅਸੀਂ ਆਏ ਉਦੋਂ ਵੇਖਿਆ ਸੀ। ਉਦੋਂ ਮੈਂ ਵਲੌਗ ਨਹੀਂ ਸੀ ਬਣਾਇਆ, ਛੋਟੇ ਸ਼ਾਰਟ ਜ਼ਰੂਰ ਬਣਾਏ ਸੀ ਉਦੋਂ। ਆਵਾਜ਼ਾਂ ਤੁਹਾਨੂੰ ਆਉਂਦੀਆਂ ਹੋਣੀਆਂ, ਹਾਲੇ ਸਟਿਲ ਇੱਥੇ ਚੱਲਣ ਡਈ ਇਬਾਦਤ ਅੱਜ, ਕਿਉਂਕਿ ਸੰਡੇ ਆ ਨਾ, ਸੰਡੇ ਦਾ ਦਿਨ ਆ। ਤੇ ਨਹੀਂ ਤਾਂ ਤੁਹਾਨੂੰ ਕੋਈ ਵਿਆਹ ਮੈਂ ਵਿਖਾਉਣਾ ਸੀ ਜ਼ਰੂਰ। ਤੇ ਮੈਂ ਕਿਹਾ ਵੀ ਇਸ ਤਰ੍ਹਾਂ ਬਿਹਤਰ ਨਹੀਂ, ਰਿਸਪੈਕਟ ਨਹੀਂ ਰਹਿੰਦੀ ਕਿ ਆਪਾਂ ਅੰਦਰ ਜਾ ਕੇ ਵੀਡੀਓ ਰਿਕਾਰਡ ਕਰੀਏ। ਸੋ ਇਸ ਵਜ੍ਹਾ ਤੋਂ ਅਸੀਂ ਅੰਦਰ ਨਹੀਂ ਗਏ। ਹੁਣ ਇੱਕ ਦੋ ਹੋਰ ਜਗ੍ਹਾਵਾਂ 'ਤੇ ਜਾਣਾ, ਮੈਂ ਕਿਹਾ ਉੱਥੋਂ ਨਾਲ ਲੇਟ ਹੋ ਜਾਈਏ। ਆਪਾਂ ਚੱਲਦੇ ਹੁਣ ਵੱਧਦੇ ਹਾਂ ਅਗਲੀ ਜਗ੍ਹਾ, ਅਗਲੀ ਲੋਕੇਸ਼ਨ ਵਾਲੇ ਪਾਸੇ ਨੂੰ। ਤੇ ਇਹਦੇ ਲੋ ਮਾਜ਼ਰਤ ਅੰਦਰ ਲੈ ਕੇ ਨਹੀਂ ਜਾ ਸਕੇ, ਕੋਈ ਵਿਆਹ ਤੁਹਾਨੂੰ ਨਹੀਂ ਵਿਖਾ ਸਕੇ ਕਿਉਂਕਿ ਅੰਦਰ ਚੱਲਣ ਡਈ ਸੀ, ਇਬਾਦਤ ਚੱਲਦੀ ਸੀ। ਹਾਂ, ਉਹ ਵੈਡਿੰਗ ਹਾਊਸ ਵੀ ਲਿਖਿਆ, ਕਿਉਂਕਿ ਆਹ ਸਾਹਮਣੇ ਬਣੇ ਨੇ ਇਹਦੇ ਵੈਡਿੰਗ ਹਾਊਸਿਸ, ਸ਼ਾਦੀ ਹਾਲ ਜਿਵੇਂ ਬਣੇ ਹੁੰਦੇ ਆ ਬਿਲਕੁਲ ਬਾਹਰਲੀ ਸਾਈਡ 'ਤੇ, ਉਹ ਬਣੇ ਨੇ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ, ਵੀ ਬਹੁਤ ਜ਼ਿਆਦਾ ਹੁੰਦੀਆਂ ਇੱਥੇ ਵਿਆਹ ਵਗੈਰਾ, ਸ਼ਾਦੀਆਂ। ਆਹ ਸਾਹਮਣੇ ਬਣੇ ਨੇ, ਆ ਵੀ ਉੱਧਰ ਵੀ। ਜਿਹੜੇ ਡੈਸਟੀਨੇਸ਼ਨ ਵੈਡਿੰਗ ਲਈ ਹੁੰਦੇ ਨੇ, ਉਹ ਇੱਥੇ ਜਗ੍ਹਾਵਾਂ ਚੂਜ਼ ਕਰਦੇ। ਫਿਰ ਰੈਸਟੋਰੈਂਟ, ਹੋਟਲ ਵੀ ਸਾਰੀ ਗੱਲ ਹੈ, ਆਲ ਦੁਆਲ ਲੱਭਦੇ ਹੋਣੇ ਰਹਿਣ ਵਾਸਤੇ। ਕੋਈ ਦਿਹਾੜੀ 'ਚ 2 ਜਿਹੜੇ ਰਹਿੰਦੇ ਹੋਣਗੇ। ਹਾਂਜੀ, ਰੈਂਟ ਵਾਸਤੇ ਹੈ। ਚਲੀਏ ਆਪਾਂ ਇੱਕ ਹੋਰ ਜਗ੍ਹਾ ਰਸਤੇ 'ਚ ਲੋਕੇਸ਼ਨ ਹੈ ਬੜੀ ਸੋਹਣੀ, ਉਸ ਪਾਸੇ ਚੱਲਦੇ ਆਪਾਂ ਤੇ ਅਗਲੀ ਗੱਲਬਾਤ ਫਿਰ ਕਰਦੇ ਹਾਂ। ਇੱਕ ਹੋਰ ਇਹਨਾਂ ਦੇ ਜੂਸ ਬੜੇ ਹੋਰ ਤਰ੍ਹਾਂ ਦੇ, ਮਤਲਬ ਜਾਂ ਮਿਰਚਾਂ ਦਾ, ਮੌਸਮੀਆਂ ਦਾ, ਆ ਵੇਖੋ ਖੁਰਮਾਨੀ, ਅਨਾਰ, ਮਤਲਬ ਇਹਨਾਂ ਵੱਡੀਆਂ ਬੋਤਲਾਂ 'ਚ ਪੈਕ ਕਰਕੇ ਰੱਖਿਆ, ਜਿਸ ਤਰ੍ਹਾਂ ਹੁੰਦੀਆਂ ਨਹੀਂ ਵਾਈਨ ਵਾਲੀਆਂ ਜਾਂ ਸ਼ਰਾਬ ਵਾਲੀਆਂ। ਮੈਸ਼ ਜਾਂ ਕੁਛ, ਇਹ ਇੱਕ ਜੜੀ ਬੂਟੀ ਜੀ ਹੈ, ਉਹਦਾ ਜੂਸ ਹੈ।
ਆ ਕਦਾ ਜੀ ਚਾਚਾ, ਆ ਚਾਚਾ, ਸ਼ਰਾਬ ਹੈ ਆ ਚਾਚਾ, ਆ ਸ਼ਰਾਬ, ਕਿਉਂਕਿ ਇੱਥੇ ਪਤਾ ਲੱਗ ਗਿਆ ਸਾਨੂੰ। ਹਾਂ ਇਹ ਸਾਰੀਆਂ ਉਹ ਹੀ ਨੇ। ਹਾਂ ਸਾਰੀਆਂ ਦਾ ਅਰਕ ਉਹ ਕੱਢੀ ਹਾਂ ਇਹ ਜੂਸ ਨਹੀਂ ਭਾਈ, ਇਹ ਅਰਕ ਕੱਢਿਆ ਸਾਰੀਆਂ ਸ਼ਰਾਬਾਂ ਨੇ ਜੋ ਵਿੱਚ ਹੈਗਾ ਨਾ, ਕਿਉਂਕਿ ਮੈਨੂੰ ਵੀ ਪਤਾ ਲੱਗ ਗਿਆ ਵੀ ਇਹਨੂੰ ਚਾਚਾ ਆਂਦੇ ਸ਼ਰਾਬ ਨੂੰ। ਆ ਸਾਰੀਆਂ ਤੇ ਚਾਚਾ ਲਿਖਿਆ। ਕਿਉਂ ਜੀ? ਮੈਂ ਕਿਹਾ ਚਾਚਾ ਸ਼ਰਾਬ ਨੂੰ ਆਂਦੇ। ਹਾਂ ਚਾਚਾ ਸ਼ਰਾਬ ਨੂੰ ਇਹ ਦੇਸੀ ਘਰ ਦੀ ਕੱਢ ਕਹਿੰਦੇ ਨੇ। ਹਾਂ ਦੇਸੀ ਘਰ ਦੀ ਜਿਹੜੀ ਦੇਸੀ ਉਹਨੂੰ ਚਾਚਾ ਕਹਿੰਦੇ, ਜਿਹੜੀ ਘਰੇ ਕੱਢਦੇ ਉਬਾਲ ਕੇ। ਹਾਂ ਜਿਹੜੀ ਤੁਸੀਂ ਕਹਿੰਦੀ ਇਹ ਉਹ ਹੀ ਨੇ, ਸਾਰੀਆਂ ਉਹ ਹੀ ਨੇ ਜੀ। ਇਹ ਘਰ ਵਾਲੀਆਂ ਚਾਚਾ ਨੇ। ਬਾਬੇ ਉਹ ਨਹੀਂ ਖਵਾਉਂਦਾ ਤੂੰ ਸਾਨੂੰ? ਇਹ ਕੀ ਹੈ? ਆਈਸਕ੍ਰੀਮ ਜੀ। ਆਈਸਕ੍ਰੀਮ ਖਾਣੀ ਹੈ? ਚਲੋ ਖਾ ਲੈਨੇ। ਲਿਆਓ ਜੀ ਬਾਬਾ ਜੀ। ਬਾਬਾ ਜੀ ਸੇਵਾ ਕਰਨਗੇ। ਹਾਂ ਆ ਲਓ ਬੋਰ ਜਮੀ ਤੁਸੀਂ। ਆ ਇੱਕ ਪਾਣੀ ਇਹਨਾਂ ਦਾ ਬੋਰਜੂਮੀ। ਇਹ ਮੈਂ ਜਿੱਦਣ ਦਾ ਇਹਨਾਂ ਨੇ ਦੱਸਿਆ ਨਾ, ਤੇ ਮੈਂ ਬਹੁਤ ਬੋਤਲਾਂ ਸਟਾਕ ਕਰਕੇ ਰਖਾਈਆਂ ਘਰ, ਤੇ ਮੈਂ ਪੀਂਦਾ ਰਹਿਣਾ। ਪਾਣੀ ਬੜਾ ਵਧੀਆ। ਬੇਬੇ ਤਾਂ ਪਸੰਦ ਨਹੀਂ ਆਇਆ। ਹਾਂਜੀ ਬੇਬੇ ਤਾਂ ਮੂੰਹ ਮੋੜ ਗਈ, ਪਸੰਦ ਨਹੀਂ ਆਇਆ ਕਹਿੰਦਾ। ਚਲੋ ਆਪਾਂ ਤਾਂ ਕੋਈ ਗੱਲ ਨਹੀਂ। ਚਲੋ ਆਪਾਂ ਪਾਣੀ ਮੈਂ ਪੀ ਲਾਂ ਤੇ ਫਿਰ ਉਤੋਂ ਆਪਾਂ ਆਈਸਕ੍ਰੀਮ ਖਾਣੇ। ਲਓ ਵੀ ਰਸਤੇ 'ਚੋਂ ਘੁਮਾ ਕੇ ਸਵੱਛ ਖੁਆਲੀ ਵੇਖ ਕੇ ਆਪਣਾ ਕੈਥੇਡਰਲ, ਅਸੀਂ 에ਅਰਪੋਰਟ ਮੈਂ ਆ ਗਿਆ। ਭਾਜੀ ਹੁਣੀ ਲਾ ਕੇ ਤੁਰ ਗਏ ਤੇ ਬੈਠੇ ਰਹੇ ਮੇਰੇ ਕੋਲ ਧਰਮ ਭਾਜੀ। ਫਿਰ ਮੈਂ ਆਖਿਆ ਵੀ ਤੁਸੀਂ ਭਰਾ ਜਾਓ, ਤੇ ਕਿਉਂਕਿ ਮੇਰੀ ਬੋਰਡਿੰਗ ਟਾਈਮ ਨਾਲ ਹੋ ਗਈ। ਫਿਰ ਮੈਂ ਲਾਉਂਜ 'ਚ ਆ ਕੇ ਬਹਿ ਗਿਆ। ਹੁਣ ਫਲਾਈਟ ਦਾ ਟਾਈਮ ਹੋ ਗਿਆ ਤੇ ਮੈਂ ਇਹ ਸਾਰੇ ਸਫ਼ਰ ਦੀ ਜਿਹੜੀ ਜੇ ਆਪਾਂ ਗੱਲ ਕਰੀਏ ਤੇ ਬਹੁਤ ਵਧੀਆ ਰਿਹਾ ਸਾਰੇ ਦਾ ਸਾਰਾ ਸਫ਼ਰ। ਕੁਝ ਦੋਸਤਾਂ ਨੇ ਮੈਨੂੰ ਮੈਸੇजेस ਆਏ ਵੀ ਜਿਸ ਤਰ੍ਹਾਂ ਅਜ਼ਰਬਾਈਜਾਨ ਐਂਟਰੀ ਨਹੀਂ ਦਿੱਤੀ। ਸਾਡਾ ਪ੍ਰੋਗਰਾਮ ਤਾਂ ਸੀ ਵੈਸੇ, ਜਿਹੜਾ ਸਟਾਰਟਿੰਗ ਦੇ ਵਿੱਚ ਪ੍ਰੋਗਰਾਮ ਸੀ, ਅਸੀਂ ਜਾਣਾ ਰਸ਼ੀਆ ਤੋਂ ਐਂਟਰ ਹੋ ਕੇ ਦਾਗਿਸਤਾਨ ਤੋਂ ਕਜ਼ਾਕਿਸਤਾਨ ਤੋਂ ਅੱਗੇ ਉਜ਼ਬੇਕਿਸਤਾਨ ਤੋਂ ਅੱਗੇ ਤੁਰਕਮਾਨਿਸਤਾਨ, ਤੇ ਤੁਰਕਮਾਨਿਸਤਾਨ ਤੋਂ ਫਿਰ ਈਰਾਨ ਵੜਨਾ ਸੀ ਦੁਬਾਰਾ, ਫਿਰ ਪਾਕਿਸਤਾਨ ਦਾ ਸੀ ਇਰਾਦਾ। ਸਾਡਾ ਸਹੀ ਪਲਾਨ ਜਿਹੜਾ ਇਹ ਸੀ, ਜਿਹੜਾ ਅਸੀਂ ਪਹਿਲਾਂ ਲਿਖਿਆ ਸੀ। ਲੇਕਿਨ ਉਹਦੇ ਵਿੱਚ ਫਿਰ ਔਕੜਾਂ ਆ ਜਾਂਦੀਆਂ। ਪਹਿਲਾਂ ਅਸੀਂ ਜਿਹੜਾ ਕਜ਼ਾਕਿਸਤਾਨ ਦਾ ਵੀਜ਼ਾ ਉਹ ਵੀ ਮਿਲ ਗਿਆ, ਮਤਲਬ ਵੀ ਉਹਦਾ LOI ਮਿਲਦਾ, ਮਤਲਬ ਇਨਵੀਟੇਸ਼ਨ ਲੈਟਰ ਮਿਲਦਾ, ਤੇ ਫਿਰ ਪਾਕਿਸਤਾਨ ਪਾਸਪੋਰਟ ਤੇ ਵੀਜ਼ਾ ਮਿਲਦਾ, ਉਹ ਵੀ ਲੈ ਲਿਆ। ਤੇ ਫਿਰ ਉਜ਼ਬੇਕਿਸਤਾਨ ਤੇ ਵੀਜ਼ਾ ਮਿਲ ਜਾਂਦਾ ਸੌਖਾ। ਫਿਰ ਪੰਗਾ ਪੈ ਗਿਆ ਆ ਕੇ ਤੁਰਕਮਾਨਿਸਤਾਨ ਦਾ। ਤੁਰਕਮਾਨਿਸਤਾਨ ਨਾ ਤੇ ਜਿਹੜੇ ਨਾਊਨ ਯੂਟਿਊਬਰਸ ਨੇ ਜਾਂ ਨਾਊਨ ਪਰਸਨੈਲਿਟੀਜ਼ ਨੇ ਜਾਂ ਜਿਨ੍ਹਾਂ ਦੇ YouTube ਚੈਨਲ ਨੇ, ਇਨਫਲੂਐਂਸਰ ਨੇ, ਉਹਨਾਂ ਨੂੰ ਬਿਲਕੁਲ ਵੀਜ਼ਾ ਦਿੰਦਾ ਨਹੀਂ, ਅਕੋਮੋਡੇਟ ਨਹੀਂ ਕਰਦਾ। ਜੇ ਕਿਸੇ ਕਰਨਾ ਹੋਵੇ ਅਪਲਾਈ ਤੇ ਬਿਲਕੁਲ ਦੱਸਿਓ ਨਾ ਕਿ ਮੈਂ ਯੂਟਿਊਬਰ ਹਾਂ ਜਾਂ ਕੰਟੈਂਟ ਬਣਾਉਣਾ ਜਾਂ ਟਰੈਵਲਰ ਹਾਂ, ਉਹ ਉਹਨਾਂ ਨੂੰ ਨਹੀਂ ਬਿਲਕੁਲ ਵੀਜ਼ਾ ਦਿੰਦੇ। ਤੇ ਉੱਥੇ ਆ ਕੇ ਫਿਰ ਪੰਗਾ ਪੈ ਗਿਆ। ਫਿਰ ਪ੍ਰੋਗਰਾਮ ਬਣ ਗਿਆ ਵੀ ਆਪਾਂ ਇਸ ਤਰ੍ਹਾਂ ਕਰ ਲੈਂਦੇ ਹਾਂ ਵੀ ਅਜ਼ਰਬਾਈਜਾਨ ਤੋਂ ਵੜ ਕੇ ਫਿਰ ਈਰਾਨ ਵੜ ਜਾਂਦੇ। ਫਿਰ ਅਜ਼ਰਬਾਈਜਾਨ ਦਾ ਵੀ ਪੰਗਾ ਬਣ ਗਿਆ। ਉਹਨਾਂ ਕਿਹਾ ਅਸੀਂ ਲੈਂਡ ਬਾਰਡਰ ਐਂਟਰੀ ਨਹੀਂ ਦਿੰਦੇ ਕਿਸੇ ਨੂੰ, ਐਗਜ਼ਿਟ ਕਰਨ ਦਿੰਦੇ ਆ ਲੇਕਿਨ ਐਂਟਰੀ ਕਿਸੇ ਨੂੰ ਨਹੀਂ ਕਰਨ ਦਿੰਦੇ। ਸੋ ਕਈ ਦੋਸਤਾਂ ਦੇ ਮੈਨੂੰ ਮੈਸੇजेस ਆਏ ਵੀ ਪਹਿਲਾਂ ਤੁਸੀਂ ਵੀਜ਼ਿਆਂ ਦਾ ਬੰਦੋਬਸਤ ਕਰਕੇ ਇਨਫੋਰਮੇਸ਼ਨ ਲੈ ਕੇ ਨਿਕਲਿਆ ਕਰੋ। ਵੀਜ਼ੇ ਆਪਾਂ ਲੈ ਕੇ ਨਿਕਲੇ ਹਾਂ, ਤੇ ਜਿੱਥੋਂ ਤੱਕ ਇਨਫੋਰਮੇਸ਼ਨ ਦੀ ਗੱਲ ਹੈ, ਇਨਫੋਰਮੇਸ਼ਨ ਸਾਰੀ ਇੰਨੇ ਬਾਰਡਰਾਂ ਦੀ ਤੁਸੀਂ ਲੈ ਹੀ ਨਹੀਂ ਸਕਦੇ। ਹਾਂ ਜਿਨ੍ਹਾਂ ਨੇ ਵਿਜ਼ਿਟ ਕੀਤਾ ਹੋਵੇ, ਮਤਲਬ ਮੈਂ ਜਿੱਥੇ ਵਿਜ਼ਿਟ ਕੀਤਾ ਮੈਂ ਦੱਸ ਸਕਦਾ, ਜਾਂ ਹੋਰ ਕੋਈ ਜਿੰਨੇ ਵੀ ਯੂਟਿਊਬਰ ਜਾਂ ਜਿਹੜੇ ਟਰੈਵਲਰ ਨੇ ਉਹਨਾਂ ਕੋਲ ਇਨਫੋਰਮੇਸ਼ਨ ਲੈ ਸਕਦੇ ਹੋ। ਐਗਜ਼ੈਕਟ ਤੁਸੀਂ ਕੁਛ ਨਹੀਂ ਕਰ ਸਕਦੇ, ਰੂਲ ਬਦਲ ਵੀ ਸਕਦੇ ਆ, ਬਦਲ ਵੀ ਜਾਂਦੇ ਆ। ਫਿਰ ਮੈਨੂੰ ਲੱਗਦਾ ਵੀ ਤੁਹਾਨੂੰ ਮੁਤਬਾਦਲ ਰੂਟ ਜਿਹੜਾ ਵਾ ਤੁਹਾਡੇ ਜ਼ਿਹਨ 'ਚ ਹੋਣਾ ਚਾਹੀਦਾ, ਬੈਕਅਪ ਜ਼ਿਹਨ 'ਚ ਹੋਣਾ ਚਾਹੀਦਾ ਵੀ ਅਸੀਂ ਇਸ ਤਰ੍ਹਾਂ ਬੈਕਅਪ ਕਰ ਲਾਂਗੇ। ਸੋ ਜਿਸ ਤਰ੍ਹਾਂ ਆਹ ਬੈਕਅਪ ਜਿਹੜਾ ਮੇਰੇ ਜ਼ਿਹਨ 'ਚ ਸੀ ਵੀ ਨਾ ਆਇਆ ਤਾਂ ਆਪਾਂ ਸ਼ਿਪ ਕਰਾਂਗੇ। ਤੀਜਾ ਬੈਕਅਪ ਵੀ ਮੈਂ ਰੱਖਿਆ ਸੀ ਵੀ ਜੇ ਇੱਥੋਂ ਵੀਜ਼ਾ ਨਾ ਦਿੱਤਾ ਟਰਕੀ ਦਾ, ਤੇ ਮੈਂ ਦੁਬਈ ਜਾ ਕੇ ਉੱਥੋਂ ਟਰਕੀ ਦਾ ਵੀਜ਼ਾ ਲੈ ਕੇ ਦੁਬਾਰਾ ਜਾਰਜੀਆ ਆ ਕੇ ਕੰਟੀਨਿਊ ਕਰ ਲਾਂਗਾ। ਸੋ ਇਹ ਵੀ ਬੈਕਅਪ ਹੈ ਸੀ ਮੇਰੇ ਦਿਮਾਗ 'ਚ। ਲੇਕਿਨ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਰਾਦਾ ਹੈ ਵੀ ਇੰਡੀਆ ਦਾ ਵੀਜ਼ਾ ਮਿਲ ਜੇ, ਤਾਂ ਇਸ ਤੋਂ ਮੈਂ ਥੋੜ੍ਹੀ ਜਿਹੀ ਕਾਹਲੀ ਕਰ ਗਿਆ ਤੇ ਪਾਕਿਸਤਾਨ ਚੱਲਾ। ਤੇ ਜਿਹੜਾ ਸਾਡਾ ਪਾਕਿਸਤਾਨ ਤੱਕ ਦਾ ਸਫ਼ਰ ਸੀ ਉਹ ਸਾਰਾ ਕੈਰੀ ਔਨ ਨਹੀਂ ਕਰ ਸਕਿਆ। ਉਹ ਕੈਰੀ ਔਨ ਕਰਨ ਦੀ ਪਾਕਿਸਤਾਨ ਨਾ ਜਾਣ ਦੀ ਇੱਕ ਹੋਰ ਵਜ੍ਹਾ ਵੀ ਹੈ ਵੀ ਪਾਕਿਸਤਾਨ NOC ਲੈਣ ਤੋਂ ਬਗੈਰ ਤੁਸੀਂ ਦੁਬਈ ਦੀ ਗੱਡੀ ਲੈ ਕੇ ਨਹੀਂ ਜਾ ਸਕਦੇ। ਸੋ ਉਹ ਵੀ ਇੱਕ ਪੰਗਾ ਪੈ ਗਿਆ ਵੀ ਆਂਦੇ ਵੀ ਤੁਸੀਂ ਦੁਬਈ ਤੋਂ ਗੱਡੀ ਉੱਥੇ ਨਹੀਂ ਲੈ ਕੇ ਜਾ ਸਕਦੇ। ਜਰਮਨੀ ਦੇ ਹੋਵੋ, ਤੁਸੀਂ ਸਿਟੀਜ਼ਨ ਹੋਵੋ, ਜਰਮਨੀ ਦੀ ਗੱਡੀ ਹੋਵੇ, ਇੰਗਲੈਂਡ ਦੀ ਹੋਵੇ, ਅਮਰੀਕਾ ਦੀ ਹੋਵੇ, ਕਿਤੇ ਦੀ ਹੋਵੇ, ਉਹ ਲੈ ਕੇ ਜਾ ਸਕਦੇ ਜੇ ਦੁਬਈ ਤੋਂ ਨਹੀਂ। ਉਹਦੇ ਲਈ NOC ਲੈਣਾ ਪੈਂਦਾ। ਆਹ ਵੇਖੋ ਮੈਂ ਏਅਰਪੋਰਟ 'ਤੇ ਸਰ ਤਬਲੀਸੀ ਦੇ ਏਅਰਪੋਰਟ 'ਤੇ ਇੱਥੋਂ ਥੋੜ੍ਹੀ ਦੇਰ 'ਚ ਆਪਾਂ ਫਲਾਈ ਕਰ ਜਾਣਾ ਅਤੇ ਰਾਤੀ ਪਹੁੰਚ ਜਾਣਾ ਦੁਬਈ। ਅਤੇ ਕੁਛ ਦਿਨ ਰੁਕ ਕੇ ਮੈਂ ਚੱਲ ਜਾਣਾ ਪਾਕਿਸਤਾਨ ਤੁਰ ਜਾਣਾ। ਫਿਰ 20 ਦਿਨਾਂ ਤੱਕ ਗੱਡੀ ਪਹੁੰਚਣੀ ਹੈ ਦੁਬਈ। ਫਿਰ ਦੁਬਈ ਗੱਡੀ ਲੈਣ ਆਉਣਾ, ਕਿਉਂਕਿ ਸਾਡੇ ਕੁਛ ਇੱਕ ਦਿਨ ਤੁਹਾਨੂੰ ਦੱਸਿਆ ਵੀਜ਼ਾ ਅਪਲਾਈ ਕਰਨਾ, ਨਾਲੇ ਇੰਡੀਆ ਤੋਂ ਕੁਛ ਮਹਿਮਾਨ ਆ ਰਹੇ ਉਹਨਾਂ ਨੂੰ ਮਿਲਣਾ।
ਤੇ ਫਿਰ ਦੁਬਾਰਾ ਦੁਬਈ ਦਾ ਫਿਰ ਚੱਕਰ ਜਿਹੜਾ ਲੱਗ ਜਾਣਾ। ਸੋ ਇਹ ਸੀ ਸਾਡੀਆਂ ਗੱਲਾਂ ਬਾਤਾਂ। ਜਿੰਨੇ ਕਿਸੇ ਨੇ ਇਨਫੋਰਮੇਸ਼ਨ ਲੈਣੀ ਹੋਵੇ, ਪੁੱਛਣਾ ਹੋਵੇ, ਬਿਲਾ ਝਿਜਕ ਮੈਨੂੰ ਪੁੱਛ ਸਕਦਾ। ਮੈਨੂੰ ਦੱਸਣ 'ਚ ਕੋਈ ਆਰ ਨਹੀਂ ਵੀ ਇੱਧਰ ਨੂੰ ਜਾਣਾ ਤੇ ਇੱਧਰ ਨੂੰ ਨਹੀਂ ਜਾਣਾ, ਕਿੱਥੇ ਕੀ ਕਾਨੂੰਨ ਹੈ, ਜਿੱਥੇ ਜਿੱਥੇ ਮੈਂ ਫਿਰਿਆ ਸਾਰਾ ਦੱਸ ਦੇਵਾਂਗਾ। ਸੋ ਇਹ ਸੀ ਸਾਡਾ ਅੱਜ ਦਾ ਵਲੌਗ ਵੀਡੀਓ। ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਏਗਾ ਸਾਰਾ ਟ੍ਰਿਪ ਸਾਡਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਸ ਤੋਂ ਬਾਅਦ ਅਸੀਂ ਪਲਾਨ ਕਰ ਰਹੇ ਹਾਂ ਵੀ ਇੱਕ ਟੂਰ ਯੂਰਪ ਦਾ, ਜੋ ਪਹਿਲਾਂ ਯੂਰਪ ਦੇ ਵੀਜ਼ੇ ਹੋ ਜਾਣ। ਮੈਂ ਤੇ ਪੰਜਾਬੀ ਟਰੈਵਲ ਕਪਲ ਸਾਡਾ ਪ੍ਰੋਗਰਾਮ ਹੈ ਵੀ UK ਤੋਂ ਲੱਗ ਕੇ ਯੂਰਪ ਸਾਰਾ ਤੇ ਇੱਧਰ ਨੂੰ ਘੁੰਮੀਏ, ਇਕੱਠਾ ਜਿਹੜਾ ਟੂਰ ਹੋਵੇ। ਤੇ ਉਸ ਤੋਂ ਬਾਅਦ ਗਰਮੀਆਂ ਦਾ ਪਲਾਨ ਹੈ ਮਾਰਚ ਅਪ੍ਰੈਲ ਦਾ ਵੀ ਅਸੀਂ ਜਿਹੜਾ ਹੈਗਾ ਨਾ ਅਫਰੀਕਾ, ਉਹ ਕੈਰੋ ਤੋਂ ਕੈਪਟਾਊਨ ਤੱਕ ਦਾ ਟੂਰ ਕੱਢੀਏ। 15 ਮੁਲਕ ਬਣਦੇ ਤੇ ਵੇਖੋ ਇਹ 'ਚ ਕਾਮਯਾਬ ਹੁੰਦੇ ਕਿ ਨਹੀਂ ਹੁੰਦੇ। ਤੇ ਵੈਸੇ ਤੇ ਇਹ ਵੀ ਉਮੀਦ ਆ, ਰੱਬ ਨੇ ਸਾਥ ਦਿੱਤੇ, ਹਿੰਮਤ ਦਿੱਤੀ ਤੇ ਜ਼ਰੂਰ ਇਹ ਟੂਰ ਜਿਹੜਾ ਕਰਾਂਗੇ। ਤੇ ਫਿਰ ਮੈਂ ਦੱਸਦਾ ਜਾਵਾਂ, ਜੇ ਪੈਸਿਆਂ ਨੂੰ ਤੁਸੀਂ ਮੱਦੇਨਜ਼ਰ ਰੱਖਣਾ, ਪੈਸੇ ਵੇਖਣੇ ਤੇ ਫਿਰ ਟੂਰ ਨਹੀਂ ਹੋਣੇ। ਪੈਸੇ ਨਹੀਂ ਸੋਚਣੇ, ਪੈਸੇ ਰੱਬ ਦੇ ਹੀ ਦਿੰਦਾ। ਸੋ ਮਿਲਦੇ ਹਾਂ ਇਸੀ ਉਮੀਦ ਨਾਲ ਕਿ ਸਾਡਾ ਸਾਰਾ ਦਾ ਸਾਰਾ ਸਫ਼ਰ ਤੁਹਾਨੂੰ ਵਧੀਆ ਲੱਗਾ ਹੋਵੇਗਾ। ਅਗਲੇ ਪ੍ਰੋਗਰਾਮ ਤੱਕ ਉਮੀਦ ਕਰਦੇ ਹਾਂ ਤੁਹਾਨੂੰ ਸਾਰਾ ਸਾਡਾ ਟੂਰ ਵਧੀਆ ਲੱਗਾ ਹੋਵੇਗਾ। ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸ ਦਿਓ ਵੀ ਕੀ ਕਮੀਆਂ ਕੁਤਾਹੀਆਂ ਸੀ, ਉਹਨੂੰ ਆਪਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਗਲੇ ਵੀਡੀਓਜ਼ ਹੋਣ ਤੁਹਾਡੇ ਨਾਲ ਦੁਬਈ ਤੋਂ 1-2 ਵੀਡੀਓਜ਼ ਹੋਣਗੇ। ਦੁਬਈ ਦਾ ਅਮਨ ਔਜਲਾ ਵੀਰ ਆ ਰਿਹਾ, ਉਹਨੂੰ ਮਿਲਣਾ। 1-2 ਹੋਰ ਦੋਸਤ ਆ ਰਹੇ ਨੇ, ਉਹਨੂੰ ਮਿਲਣਾ। ਫਿਰ ਪਾਕਿਸਤਾਨ ਕੁਝ ਮਹਿਮਾਨ ਆ ਰਹੇ ਨੇ। ਫਿਰ ਉੱਥੋਂ ਦੀ ਗੈਟ ਟੂਗੈਦਰਾਂ ਸ਼ੁਰੂ ਹੋਣਗੀਆਂ, ਪੰਜਾਬ ਦੀਆਂ, ਪਾਕਿਸਤਾਨ ਪੰਜਾਬ ਦੀਆਂ। ਜੇ ਇੰਡੀਆ ਦਾ ਵੀਜ਼ਾ ਮਿਲ ਗਿਆ ਤਾਂ ਫਿਰ ਇੰਡੀਆ ਦੀਆਂ। ਸੋ ਮਿਲਦੇ ਹਾਂ ਫਿਰ, ਰੱਬ ਰੱਖਾ।